ਕਿ ਆਪਾਂ ਪੁਲਿਸ ਵਾਲੇ ਤੋਂ ਜਿਹੜਾ ਤਸਕਰ ਬਣ ਗਿਆ, ਕਹਿੰਦੇ ਘਰ ਵਾਲੀ ਨੂੰ ਨਸ਼ਾ ਪਹੁੰਚਾਉਣ ਦੇ ਲਈ ਪੁਲਿਸ ਵਾਲਾ ਬਣਿਆ ਤਸਕਰ ਜੀ। ਇੱਕ ਖਬਰ ਪੂਰੇ ਆਪਣੇ ਸਰਕਲ 'ਚ ਚੱਲੀ ਹਾਂਜੀ ਕਿ ਪੰਜਾਬ ਪੁਲਿਸ ਦਾ ਇੱਕ ਲੰਬੇ ਕੱਦ ਕਾਠ ਵਾਲਾ ਕਾਂਸਟੇਬਲ ਰਿਹਾ ਤੇ ਉਹ ਨਸ਼ੇ ਦੀ ਖੇਪ ਸਣੇ ਫੜਿਆ ਗਿਆ। ਜੀ ਬਿਲਕੁਲ ਸਾਰਿਆਂ ਦੇ ਧਿਆਨ 'ਚ ਹੋਣਾ ਕਿ 7.5 ਫੁੱਟ 6 ਇੰਚ ਦੇ ਕੱਦ ਵਾਲਾ ਜਗਦੀਪ ਸਿੰਘ ਪਿਛਲੇ ਦਿਨੀ ਪੁਲਿਸ ਨੇ ਦਾਅਵਾ ਕੀਤਾ ਕਿ ਅਸੀਂ ਉਸ ਨੂੰ ਨਸ਼ੇ ਦੀ ਖੇਪ ਸਣੇ ਫੜਿਆ। ਫੜਨ ਤੋਂ ਬਾਅਦ ਉਸ ਨੂੰ ਬਕਾਇਦਾ ਪੇਸ਼ ਕੀਤਾ ਗਿਆ। ਪੇਸ਼ ਕਰਨ ਤੋਂ ਬਾਅਦ 5 ਦਿਨ ਦਾ ਰਿਮਾਂਡ ਲਿਆ ਤੇ ਪੰਜਾਬ ਪੁਲਿਸ ਦੇ ਜਿਹੜਾ ਸਪੈਸ਼ਲ ਆਪਰੇਸ਼ਨ ਸੈੱਲ ਹੈ ਉਹਨੇ ਜਦੋਂ ਤੋਂ ਪੁੱਛਗਿੱਛ ਕੀਤੀ, ਕਹਿੰਦੇ ਪੁੱਛਗਿੱਛ 'ਚ ਉਹਨੂੰ ਜੋ ਉਹਨੇ ਬਿਆਨ ਦਿੱਤਾ ਉਹ ਬਿਆਨ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿ ਉਹ ਕਹਿੰਦਾ ਜੀ ਮੈਂ ਤਾਂ ਘਰ ਵਾਲੀ ਨੂੰ ਨਸ਼ਾ ਪਹੁੰਚਾਉਣ ਦਾ ਕੰਮ ਕਰਦਾ ਸੀ, ਉਹ ਨਸ਼ੇ ਦੀ ਆਦੀ ਹੋ ਗਈ ਸੀ ਤੇ ਉਹ ਤੋਂ ਹੀ ਮੈਂ ਤਸਕਰ ਬਣ ਗਿਆ ਹੌਲੀ ਹੌਲੀ। ਮਤਲਬ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਜਿਹਦਾ ਕੰਮ ਗੈਰ ਕਾਨੂੰਨੀ ਕੰਮਾਂ ਨੂੰ ਰੋਕਣਾ, ਉਹ ਕਹਿੰਦਾ ਮੇਰੀ ਘਰ ਵਾਲੀ ਨਸ਼ੇ ਦੀ ਆਦੀ ਹੋ ਗਈ, ਉਸ ਨੂੰ ਚਿੱਟੇ ਦੀ ਆਦਤ ਪੈ ਗਈ ਤੇ ਉਸ ਦੀ ਆਦਤ ਪੂਰਤੀ ਲਈ ਉਸ ਨੂੰ ਮੈਨੂੰ ਨਸ਼ਾ ਦੇਣ ਦੇ ਲਈ ਮੈਂ ਨਸ਼ਾ ਵੇਚਣ ਵਾਲਿਆਂ ਕੋਲ ਜਾਣਾ ਪਿਆ ਤੇ ਜਦੋਂ ਲਿਆ ਕੇ ਕਹਿੰਦਾ ਮੈਂ ਉਹਨੂੰ ਉਪਲਬਧ ਕਰਾਉਣ ਲੱਗਿਆ ਤੇ ਕਹਿੰਦਾ ਉਹਦੇ ਵਿੱਚ ਮੈਨੂੰ ਲੱਗਿਆ ਕਿ ਇਹ ਤਾਂ ਚੋਖੀ ਕਮਾਈ ਦਾ ਸਾਧਨ ਹੈ ਤੇ ਇਸ ਲਈ ਕਹਿੰਦਾ ਹੌਲੀ ਹੌਲੀ ਮੈਂ ਇਹਦੀ ਸਪਲਾਈ 'ਚ ਸ਼ਾਮਲ ਹੁੰਦਾ ਗਿਆ ਤੇ ਜਦੋਂ ਕਮਾਈ ਖਾਸੀ ਵਧਣ ਲੱਗੀ ਫਿਰ ਮੈਨੂੰ ਨੌਕਰੀ ਵੀ ਛੋਟੀ ਲੱਗਣ ਲੱਗ ਪਈ। ਅੱਛਾ, ਇਹ ਹੁਣ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਦਾ ਉਹ ਬਿਆਨ ਦੀ ਆਪਾਂ ਚਰਚਾ ਕਰ ਰਹੇ ਹਾਂ ਜਿਹੜੀ ਉਸਨੇ ਪੁਲਿਸ ਨੂੰ ਦਿੱਤਾ ਜੀ। ਪੁਲਿਸ ਦੀ ਪੁੱਛਗਿੱਛ 'ਚ ਉਹਨਾਂ ਨੂੰ ਦਿੱਤਾ ਹੈ, ਜਿਹੜਾ ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈ ਉਹਨੂੰ ਦਿੱਤਾ। ਅਦਾਲਤ ਜਾ ਕੇ ਉਹ ਆਪਣੇ ਬਿਆਨ ਤੇ ਖੜਦਾ ਹੈ ਨਹੀਂ ਖੜਦਾ, ਉਹ ਇਹ ਕਹਿੰਦਾ ਕਿ ਮੇਰਾ ਬਿਆਨ ਗਲਤ ਲਿਖ ਲਿਆ ਠੀਕ ਲਿਖ ਲਿਆ, ਇਹ ਵੱਖਰੀ ਗੱਲ ਹੈ, ਪਰ ਅੰਦਰੋਂ ਇਹ ਖਬਰ ਆਪਣੇ ਕੋਲ ਨਿਕਲ ਕੇ ਆਈ ਹੈ ਕਿ ਅੰਦਰ ਉਹਨੇ ਇਹ ਬਿਆਨ ਦਰਜ ਕਰਾਇਆ ਜੀ ਜਾਂ ਪੁਲਿਸ ਦੇ ਕਾਗਜ਼ਾਂ 'ਚ ਉਹਦਾ ਇਹ ਬਿਆਨ ਹੈ। ਹੁਣ ਇਹਦੇ ਵਿੱਚ ਕੁਝ ਪਹਿਲੂ ਨੇ ਜਿਹੜੇ ਧਿਆਨ ਮੰਗਦੇ ਨੇ ਜੀ। ਜਗਦੀਪ ਸਿੰਘ ਕਾਂਸਟੇਬਲ 7 ਫੁੱਟ 6 ਇੰਚ ਦੇ ਕੱਦ ਵਾਲਾ, ਮਤਲਬ ਜਿੰਨੇ ਮਰਜ਼ੀ ਲੱਖਾਂ ਦੀ ਭੀੜ 'ਚ ਖੜਾ ਹੋਵੇ ਤਾਂ ਵੀ ਵੱਖਰਾ ਦਿਖੇਗਾ ਤੇ ਉਹ ਇਸੇ ਕੱਦ ਕਾਠ ਦੇ ਚੱਲਦਿਆਂ ਜਿੱਥੇ ਪੁਲਿਸ 'ਚ ਆਪਣੀ ਵੱਖਰੀ ਪਹਿਚਾਣ ਰੱਖਦਾ ਸੀ ਉਸਨੂੰ ਸਾਰੇ ਪਛਾਣਦੇ ਸੀ, ਉੱਥੇ ਹੀ ਉਹ 2010 ਦੇ ਵਿੱਚ ਇੰਡੀਆ ਗੋਟ ਟੈਲੈਂਟ ਦੇ ਵਿੱਚ ਜਦੋਂ ਆਉਂਦਾ ਗੱਤਕਾ ਦੀ ਟੀਮ ਦੇ ਵਿੱਚ ਸ਼ਾਮਲ ਹੋ ਕੇ ਤੇ ਉਸ ਤੋਂ ਉਸਨੂੰ ਇੱਕ ਹੋਰ ਵੱਖਰੀ ਪਹਿਚਾਣ ਮਿਲਦੀ ਹੈ ਤੇ ਫਿਰ ਉਹ ਵਿਸ਼ਵ ਪੱਧਰ ਤੇ ਜਦੋਂ ਅਮਰੀਕਾ ਗੋਟ ਟੈਲੈਂਟ 'ਚ 2019 'ਚ ਜਾਂਦਾ ਫਿਰ ਉਸਦਾ ਦਾਇਰਾ ਹੋਰ ਵਿਸ਼ਾਲ ਹੁੰਦਾ ਹੈ ਤੇ ਉਹ ਆਪਣੀ ਇਸੇ ਮਕਬੂਲੀਅਤ ਦਾ ਫਾਇਦਾ ਕਹਿੰਦੇ ਤਸਕਰੀ 'ਚ ਚੁੱਕਦਾ ਜੀ ਜੀ। ਹੁਣ ਉਹਦੇ ਆਪਣੇ ਬਿਆਨ 'ਚ ਹੈ ਕਿ ਮੈਂ ਕਦੇ ਵੀ ਅੱਧਾ ਕਿਲੋ ਤੋਂ ਲੈ ਕੇ ਕਿਲੋ ਤੋਂ ਵੱਧ ਦੀ ਖੇਪ ਨਹੀਂ ਲੈ ਕੇ ਆਇਆ। ਠੀਕ ਹੈ, ਕਹਿੰਦਾ ਮੈਂ ਛੋਟੀ ਖੇਪ ਇਹ ਲਿਆਉਂਦਾ ਸੀ ਕਿ ਜਾਂ 500 ਗ੍ਰਾਮ ਹੋਵੇ ਅੱਧਾ ਕਿਲੋ ਜਾਂ ਵੱਧ ਤੋਂ ਵੱਧ ਕਿਲੋ, ਇਹ ਤੋਂ ਵੱਧ ਨਹੀਂ। ਕਹਿੰਦਾ ਕਿ ਇਹਨੂੰ ਲਿਆਉਣਾ ਆਸਾਨ ਹੁੰਦਾ ਸੀ ਤੇ ਜਦੋਂ ਵੀ ਨਾਕੇ ਨੁੱਕੇ ਤੇ ਰੋਕਦੇ ਸੀ ਕਹਿੰਦਾ ਗੱਡੀ ਮੇਰੀ ਰੋਕ ਲੈਂਦੇ ਸੀ ਰੂਟੀਨ 'ਚ, ਜੇ ਬਾਰਡਰ ਵਾਲੇ ਪਾਸਿਓਂ ਆ ਰਹੇ ਜਾਂ ਕਿਸੇ ਪਾਸਿਓਂ ਵੀ ਆ ਰਹੇ ਆ ਤਾਂ ਕਹਿੰਦਾ ਗੱਡੀ ਰੁਕ ਜਾਂਦੀ ਸੀ, ਪਰ ਜਦੋਂ ਮੈਨੂੰ ਦੇਖਦੇ ਸੀ ਤਾਂ ਪੁਲਿਸ ਵਾਲੇ ਕੋਈ ਫੋਟੋ ਖਿਚਾ ਕੇ ਸਾਰ ਲੈਂਦਾ ਸੀ, ਕੋਈ ਸਲੂਟ ਮਾਰ ਕੇ ਸਾਰ ਲੈਂਦਾ ਸੀ, ਕੋਈ ਹੱਥ ਮਿਲਾ ਕੇ ਸਾਰ ਲੈਂਦਾ ਸੀ, ਕੋਈ ਹਾਲ ਚਾਲ ਪੁੱਛ ਕੇ ਕਹਿੰਦਾ ਮੇਰੀ ਗੱਡੀ ਭੇਜ ਦਿੱਤੀ ਜਾਂਦੀ, ਮੇਰੀ ਜਾਂਚ ਨਹੀਂ ਚੈਕਿੰਗ ਨਹੀਂ ਹੁੰਦੀ। ਪਰ ਇੱਕ ਪੱਖ ਤਾਂ ਉਹਦਾ ਇਹ ਹੈ ਕਿ ਉਸਨੇ ਆਪਣੀ ਵਰਦੀ ਦਾ, ਆਪਣੇ ਕੱਦ ਕਾਠ ਦਾ, ਆਪਣੇ ਰੁਤਬੇ ਦਾ ਫਾਇਦਾ ਲਿਆ। ਦੂਸਰਾ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਨਸ਼ੇ ਦੀ ਆਦੀ ਹੋਈ, ਮੈਂ ਤਾਂ ਉਹਨੂੰ ਸਪਲਾਈ ਲਈ ਕਿ ਭਾਈ ਉਹਦੀ ਪੂਰਤੀ ਹੋ ਜਾਵੇ, ਜਿਹੜਾ ਆਦੀ ਹੋ ਗਿਆ ਉਹ ਤੋਂ ਰਹਿ ਨਹੀਂ ਹੁੰਦਾ, ਮੈਂ ਤਾਂ ਉਹਦੇ ਲਈ ਖਰੀਦਣ ਜਾਂਦਾ ਸੀ, ਜਦੋਂ ਮੈਨੂੰ ਉਹ 'ਚ ਪਾੜਾ ਲੱਗਿਆ ਫਿਰ ਮੈਂ ਇਸ ਧੰਦੇ 'ਚ ਪੂਰੀ ਤਰ੍ਹਾਂ ਆ ਗਿਆ। ਪਰ ਇਹ 'ਚ ਕੁਝ ਝੋਲ ਮੋਲ ਹੈ। ਠੀਕ ਹੈ ਜੀ। ਉਹ ਝੋਲ ਮੋਲ ਇਹ ਹੈ ਕਿ ਜਗਦੀਪ ਸਿੰਘ ਦਾ ਪਿਤਾ ਸੁਖਦੇਵ ਸਿੰਘ ਜੇਲ੍ਹ 'ਚ ਹੈ ਜੀ ਨਸ਼ਾ ਤਸਕਰੀ ਦੇ ਮਾਮਲੇ 'ਚ। ਅੱਛਾ। ਜਗਦੀਪ ਸਿੰਘ ਦਾ ਭਰਾ ਮਲਕੀਤ ਸਿੰਘ ਫਰਾਰ ਹੈ ਨਸ਼ਾ ਤਸਕਰੀ ਦੇ ਮਾਮਲੇ 'ਚ। ਤੇ ਜਗਦੀਪ ਸਿੰਘ ਇੱਕ ਪਾਸੇ ਕਹਿ ਰਿਹਾ ਕਿ ਮੈਂ ਆਪਣੀ ਘਰ ਵਾਲੀ ਦੀ ਨਸ਼ਾ ਪੂਰਤੀ ਦੇ ਲਈ ਇਸ ਧੰਦੇ 'ਚ ਹੌਲੀ ਹੌਲੀ ਦਲਦਲ 'ਚ ਧਸ ਗਿਆ। ਹਾਂਜੀ ਹਾਂਜੀ। ਦੂਏ ਪਾਸੇ ਉਹ ਕਹਿ ਰਿਹਾ ਕਿ ਮੇਰਾ ਪਿਓ ਤੇ ਭਰਾ ਤਸਕਰੀ ਦੇ ਕੰਮ 'ਚ ਸ਼ਾਮਲ ਸੀ, ਜਦੋਂ ਪਿਓ ਫੜਿਆ ਗਿਆ, ਭਰਾ ਚਲਾ ਗਿਆ ਤੇ ਉਹਨਾਂ ਦਾ ਇੱਕ ਨੈਟਵਰਕ ਬਣਿਆ ਸੀ, ਮੈਂ ਉਹ ਨੈਟਵਰਕ ਆਪਣੇ ਲਈ ਯੂਜ਼ ਕਰਨਾ ਸ਼ੁਰੂ ਕਰ ਲਿਆ। ਹੁਣ ਇਹ 'ਚ ਝੋਲਮੋਲ ਇਹ ਆ ਕਿ ਜੇ ਤਾਂ ਉਹਦੀ ਘਰ ਵਾਲੀ ਨਸ਼ੇ ਦੀ ਆਦੀ ਸੀ, ਹਾਂਜੀ ਹਾਂਜੀ, ਤੇ ਉਹਦਾ ਸਹੁਰਾ, ਉਹਦਾ ਜੇਠ ਜਾਂ ਦਿਓਰ ਜੋ ਵੀ ਲੱਗਦਾ ਹੋਵੇ, ਉਹਦਾ ਭਰਾ ਮਲਕੀਤ, ਜੇ ਉਹ ਪਹਿਲਾਂ ਤੋਂ ਹੀ ਇਸ ਧੰਦੇ 'ਚ ਸ਼ਾਮਲ ਸੀ, ਫਿਰ ਜਗਦੀਪ ਨੂੰ ਬਾਹਰੋਂ ਨਸ਼ਾ ਲਿਆਉਣ ਦੀ ਕੀ ਲੋੜ ਸੀ ਜੀ? ਫਿਰ ਉਸ ਨੂੰ ਲੈ ਕੇ ਆਉਣ ਦੀ ਕੀ ਲੋੜ ਸੀ? ਸੋ ਕੀ ਉਸ ਨੂੰ ਆਪਣੇ ਪਿਓ ਦੀ, ਭਰਾ ਦੀ ਕਮਾਈ ਨੇ ਇਸ ਲਾਲਸਾ ਵੱਲ ਫਸਾਇਆ? ਜੇ ਉਹ ਘਰੋਂ ਪੂਰਤੀ ਹੋ ਸਕਦੀ ਸੀ ਫਿਰ ਇਹ ਹਵਾਲਾ ਕਿਉਂ ਘਰ ਵਾਲੀ ਦਾ?
ਦੂਸਰਾ ਉਹ ਕਹਿੰਦਾ ਕਿ ਮੈਂ ਇਹਨਾਂ ਦਾ ਨੈਟਵਰਕ ਵਰਤਿਆ। ਕੀ ਨੈਟਵਰਕ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਵਰਤਿਆ ਕਿ ਉਹਨਾਂ ਨਾਲੇ ਪਹਿਲਾਂ ਵਰਤਿਆ ਜਾ ਰਿਹਾ ਸੀ ਜੀ, ਜਾਰੀ ਸੀ? ਇਹ ਵੀ ਇੱਕ ਝੋਲ-ਮੋਲ ਹੈਗਾ। 21 ਸਾਲ ਨੌਕਰੀ ਕੀਤੀ ਲਗਭਗ ਕਾਂਸਟੇਬਲ ਦੀ, ਤੇ ਉਸ ਤੋਂ ਬਾਅਦ ਉਹ ਕਹਿੰਦਾ, ਹੁਣ ਆਪਣੇ ਬਿਆਨ 'ਚ ਕਹਿੰਦਾ ਕਿ ਜਦੋਂ ਮੈਨੂੰ ਲੱਗਿਆ ਕਿ ਇਸ ਧੰਦੇ 'ਚ ਚੰਗਾ ਪੈਸਾ ਆਉਂਦਾ ਤਾਂ ਫਿਰ ਮੈਂ ਨੌਕਰੀ ਵੀ ਛੱਡਤੀ। ਠੀਕ ਹੈ ਪ੍ਰਵੀਨ ਜੀ, ਇੱਕ ਪਾਸੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇਸ ਕਦਰ ਹੈ ਤੇ ਉਸ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਵੀ ਸਨਮਾਨਜਨਕ ਔਰ ਆਰਥਿਕ ਤੌਰ ਤੇ ਠੀਕ ਠਾਕ ਹੈ। ਜੀ ਜੀ, ਪਰ ਇਹ ਲਾਲਸਾਵਾਂ ਜਾਂ ਇੱਕ ਗਰੋਹ ਇਹੋ ਜਿਹੇ ਕੰਮ ਕਰਦੇ ਨੇ, ਜਾਂ ਸਪਲਾਇਰਾਂ ਨੂੰ, ਵੱਡੇ ਤਸਕਰਾਂ ਨੂੰ, ਵੱਡੇ ਮਗਰਮੱਛਾਂ ਨੂੰ ਇਹ ਪਤਾ ਹੈ ਕਿ ਨਸ਼ਾ ਪਹੁੰਚਾਉਣ ਦਾ ਆਸਾਨ ਤਰੀਕਾ ਹੀ ਹੈ ਕਿ ਖਾਕੀ ਦੀ, ਕਾਲੇ ਕੋਟ ਦੀ, ਲਾਲ ਅੱਖਰਾਂ ਵਾਲੇ ਪ੍ਰੈਸ ਦੀ, ਇਹਨਾਂ ਦਾ ਸਾਰਾ ਲੈ ਲਓ। ਸੋ ਇਹ ਸਵਾਲ ਹੈ। ਇੱਕ ਵਰਤਾਰਾ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਚੱਲਦਾ, ਦੇਸ਼ 'ਚ ਵੀ ਚੱਲਦਾ ਵੈਸੇ, ਕਿ ਬੰਦਾ ਸਿਵਲ ਕੱਪੜਿਆਂ 'ਚ ਹੈ, ਸਧਾਰਨ ਕੱਪੜਿਆਂ 'ਚ ਹੈ, ਪਰ ਉਹਦੀ ਗੱਡੀ ਦੇ ਪਿਛਲੇ ਪਾਸੇ ਉੱਪਰ ਵਾਲੇ ਕੁੰਡੇ ਤੇ ਇੱਕ ਹੈਂਗਰ ਟੰਗਿਆ ਹੁੰਦਾ ਤੇ ਉਹ ਹੈਂਗਰ ਦੇ ਵਿੱਚ ਖਾਕੀ ਵਾਲੀ ਕਮੀਜ਼ ਟੰਗੀ ਹੁੰਦੀ ਹੈ। ਠੀਕ ਹੈ। ਜਾਂ ਉਸ ਹੈਂਗਰ 'ਚ ਇੱਕ ਕਾਲਾ ਕੋਟ ਟੰਗਿਆ ਹੁੰਦਾ ਹੈ। ਜਾਂ ਉਹਦੀ ਗੱਡੀ ਤੇ ਅੱਗੇ ਪਿੱਛੇ ਮੋਟਾ ਕਰਕੇ ਪ੍ਰੈਸ ਲਿਖਿਆ, ਕੋਈ VIP ਲਿਖਿਆ, ਕੋਈ ਚੇਅਰਮੈਨ ਲਿਖਿਆ, ਕੁਝ ਲਿਖਿਆ। ਹੁਣ ਜਦੋਂ ਕੋਟ ਟੰਗੇ ਵਾਲੀ, ਕਮੀਜ਼ ਵਰਦੀ ਵਾਲੀ, ਖਾਕੀ ਟੰਗੀ ਵਾਲੀ ਜਾਂ ਕੁਝ ਖਾਸ ਚਿੰਨ੍ਹ ਲਿਖੇ ਵਾਲੀਆਂ ਗੱਡੀਆਂ ਆਉਂਦੀਆਂ ਨੇ ਤਾਂ ਪੁਲਿਸ ਅਧਿਕਾਰੀਆਂ ਦੀ, ਟ੍ਰੈਫਿਕ ਵਾਲਿਆਂ ਦੀ ਮੱਲੋ ਮੱਲੀਆਂ ਬਣ ਜਾਂਦੀ ਕਿ ਯਾਰ ਕੋਈ ਬੜੀ ਪਹੁੰਚ ਵਾਲਾ ਬੰਦਾ, ਉਹ ਸਲੂਟ ਮਾਰ, ਜਾਂ ਪੁਲਿਸ ਵਾਲੀ ਵਰਦੀ ਦੇਖ ਕੇ ਜਾਂ ਕਾਲਾ ਕੋਟ ਦੇਖ ਕੇ ਲਗਾ ਦਿੰਦੇ। ਮੈਂ ਨਹੀਂ ਕਹਿੰਦਾ ਕਿ ਜਿੰਨਿਆਂ ਨੇ ਵਰਦੀਆਂ ਟੰਗੀਆਂ ਜਾਂ ਕਾਲੇ ਕੋਟ ਟੰਗਿਆ, ਜਿੰਨਿਆਂ ਨੇ ਪ੍ਰੈਸ ਜਾਂ ਕੁਝ ਹੋਰ ਲਿਖਾਇਆ, ਸਾਰੇ ਕੋਈ ਗੈਰ ਕਾਨੂੰਨੀ ਧੰਦਾ ਕਰਦੇ ਆ। ਬਿਲਕੁਲ ਸਹੀ ਹੈ। ਇਸ ਆਦਤ ਦੀ ਆੜ ਦੇ ਵਿੱਚ ਮੌਕਾ ਮਿਲ ਜਾਂਦਾ ਉਹਨਾਂ ਧੰਦਾ ਕਰਨ ਵਾਲਿਆਂ ਨੂੰ, ਉਹਨਾਂ ਨੂੰ ਵੀ ਸਹਾਰਾ ਮਿਲ ਜਾਂਦਾ ਕਿ ਏਦਾਂ ਲੰਘਣਾ ਆਸਾਨ ਹੈ। ਜੀ ਜੀ। ਸੋ ਇਹ ਆਪਣੇ ਆਪ 'ਚ ਇੱਕ ਪਹਿਲੂ ਹੈ ਕਿ ਇਹਦੇ ਉੱਤੇ ਸਰਕਾਰਾਂ ਗੌਰ ਨਹੀਂ ਕਰਦੀਆਂ, ਇਹਦੇ ਉੱਤੇ ਰੋਕ ਨਹੀਂ ਲੱਗਦੀ। ਜਦੋਂ ਤੁਸੀਂ ਡਿਊਟੀ 'ਚੋਂ ਵਰਦੀ ਪਾਓ, ਅਦਾਲਤ ਜਾ ਰਹੇ ਹੋ ਤਾਂ ਕੋਟ ਪਾ ਕੇ ਜਾਓ। ਤੁਹਾਡੀ ਗੱਡੀ ਸਿਰਫ ਪ੍ਰੈਸ ਲਈ ਜਾ ਰਹੀ ਹੈ, ਕਵਰੇਜ ਕਰਨ ਲਈ ਜਾ ਰਹੀ ਹੈ, ਉਸ ਸਮੇਂ ਹੀ ਪ੍ਰੈਸ ਲਿਖਿਆ ਹੋਵੇ, ਤਾਂ ਉਹਦੀ ਵੀ ਲੋੜ ਨਹੀਂ ਹੁੰਦੀ। ਇਹ ਵਾਧੂ ਦਾ ਸ਼ੋਸ਼ੇਬਾਜ਼ੀ ਹੈ। ਇਸ ਲਈ ਜੁੜਦੇ ਕਰਾਂਗੇ, ਆਪਾਂ ਨਹੀਂ ਲਿਖਦੇ ਕਦੇ। ਕੰਮ ਦੀ ਪਹਿਚਾਣ ਹੋਣੀ ਚਾਹੀਦੀ ਆ ਜੀ, ਤੁਹਾਨੂੰ ਦੱਸਣਾ। ਤੇ ਲੋਕਾਂ ਨੇ ਤਾਂ ਆਪਣੇ ਰਿਸ਼ਤੇਦਾਰ ਦੀ ਗੱਡੀਆਂ ਤੇ ਵੀ ਪ੍ਰੈਸ ਲਿਖਾਇਆ, ਕੋਈ ਸਬਜ਼ੀਆਂ ਢੋਣ ਤੇ ਲਾਈ ਆ ਤੇ ਕੋਈ ਕਿਤੇ ਹੋਰ ਕੰਮ ਤੇ ਲਾਈ ਆ। ਹਾਂਜੀ ਹਾਂਜੀ, ਬਿਲਕੁਲ। ਇਸ ਲਈ ਆਹ ਜਿਹੜਾ ਵਰਤਾਰਾ, ਉਹਦੀ ਫਿਰ ਆੜ 'ਚ ਕੰਮ ਚੱਲਦਾ। ਜਗਦੀਪ ਨੂੰ ਉਸੇ ਵਰਦੀ ਦਾ ਸਹਾਰਾ ਸੀ ਨਾ, ਖਾਕੀ ਦਾ ਸਹਾਰਾ ਸੀ ਨਾ, ਤੇ ਉਹ ਛੱਡਣ ਤੋਂ ਬਾਅਦ ਵੀ ਉਹਦਾ ਸਹਾਰਾ ਲੈ ਰਿਹਾ। ਪੁਲਿਸ ਖੇਤਰ 'ਚ ਪਛਾਣ ਹੀ ਇੰਨੀ ਸੀ, ਕੱਦ ਕੱਟ ਕਰਕੇ ਮੈਨੂੰ ਰੋਕਦੇ ਹੀ ਨਹੀਂ ਸੀ ਜੀ। ਸਾਬਤ ਹੋਣਾ ਤਸਕਰ ਸੀ, ਉਹਦੀ ਬਰਾਮਦਗੀ ਸਹੀ ਸੀ, ਇਹ ਸਬੂਤ ਤੱਥ ਦੱਸਣਗੇ ਜੀ ਜੀ। ਫਿਲਹਾਲ ਪੁਲਿਸ ਦਾ ਦਾਅਵਾ ਹੈ, ਬਿਆਨਾਂ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਹੈ, ਪਰ ਇਹ ਸਪਸ਼ਟ ਹੈ ਪੰਜਾਬ 'ਚ ਚਿੱਟੇ ਦਾ ਧੰਦਾ, ਨਸ਼ੇ ਦਾ ਧੰਦਾ, ਗੈਰ ਕਾਨੂੰਨੀ ਧੰਦਾ, ਪੁਲਿਸ ਪ੍ਰਸ਼ਾਸਨ, ਸਿਆਸਤਦਾਨ ਦੀ ਸ਼ਹਿ ਤੋਂ ਬਿਨਾਂ ਨਹੀਂ ਚੱਲ ਸਕਦਾ ਜੀ। ਬਿਲਕੁਲ।